ਅਗਲੀ ਖਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਮੈਨੂੰ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ। ਮੈਂ 8 ਜੰਗਾਂ ਰੋਕੀਆਂ, ਕਿਹੜੀਆਂ-ਕਿਹੜੀਆਂ ਜੰਗਾਂ ਉਹਨਾਂ ਨੇ ਰੋਕੀਆਂ ਕਿ ਸੱਚਮੁੱਚ ਹੀ ਰੋਕੀਆਂ। ਉਸ ਤੋਂ ਬਿਨਾਂ ਉਹ ਨਾ ਜਦੋਂ ਪਹਿਲੇ ਦਿਨ ਹੀ ਆਏ ਸੀ ਉਹ ਕਹਿੰਦੇ ਸੀ ਵੀ ਮੈਂ ਕਿਸੇ ਦੇ ਨਾਲ ਕਿਸੇ ਤੇ ਅਟੈਕ ਨਹੀਂ ਕਰਨਾ। ਇਹ ਸਾਰਾ ਵੇਸਟ ਆਫ ਮਨੀ ਆ। ਤੇ ਕਿਹੜੇ-ਕਿਹੜੇ ਮੁਲਕਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਬੰਬਾਰਡਮੈਂਟ ਕੀਤੀ ਆ ਉਹ ਜ਼ਰੂਰ ਆਪਾਂ ਸ਼ਾਰਟਲੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿਉਂਕਿ 2025 ਦਾ ਐਂਡ ਆ। ਸੋ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਹਮਾਸ ਨੂੰ ਲੈ ਕੇ ਟਰੰਪ ਹੁਣੀ ਕਹਿੰਦੇ ਵੀ ਆਪਾਂ ਜਿਹੜੀ ਜੰਗਬੰਦੀ ਕੀਤੀ ਹੈਗੀ ਆ ਜਿਹੜੇ ਹਮਾਸ ਵਾਲਿਆਂ ਨੇ ਜਿੰਨੇ ਕੁ ਉਹਨਾਂ ਦੇ ਬੰਦੀ ਬਣਾਏ ਹੋਏ ਲੋਕ ਸੀ ਉਹਨਾਂ ਨੂੰ ਛੱਡ ਦਿੱਤਾ ਹੈਗਾ। ਸੋ ਉਹ ਜਿਹੜਾ ਪਹਿਲਾ ਨੰਬਰ ਜਿਹੜਾ ਉਹ ਲੈ ਰਹੇ ਆ। ਪਰ ਹਜੇ ਵੀ ਆਪਾਂ ਦੇਖ ਰਹੇ ਹਾਂ ਵੀ ਉੱਥੇ ਸਿਚੁਏਸ਼ਨ ਕਿੱਦਾਂ ਦੀ ਬਣੀ ਹੋਈ ਹੈਗੀ ਆ। ਇਜ਼ਰਾਈਲ ਤੇ ਈਰਾਨ ਨੂੰ ਲੈ ਕੇ 12 ਦਿਨਾਂ ਦੀ ਜਿਹੜੀ ਜੰਗ ਚੱਲੀ ਸੀ ਈਰਾਨ ਤੇ ਇਜ਼ਰਾਈਲ ਦੇ ਵਿੱਚ। ਹਾਲਾਂਕਿ ਈਰਾਨ ਕੋਲ ਵੀ ਨਿਊਕਲੀਅਰ ਪ੍ਰੋਗਰਾਮ ਹੈਗੇ ਆ ਤੇ ਟਰੰਪ ਹੁਣੀ ਇਹ ਕਹਿ ਰਿਹਾ ਵੀ ਹਾਂ ਅਸੀਂ ਜਿਹੜੀ ਇਜ਼ਰਾਈਲ ਤੇ ਈਰਾਨ ਆ ਉਹਨਾਂ ਦੀ ਜਿਹੜੀ ਜੰਗ ਆ ਰੋਕੀ ਹੈਗੀ ਆ। ਈਜਿਪਟ ਤੇ ਇਥੀਓਪੀਆ ਦੇ ਵਿੱਚ ਮੀਡੀਏਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਅਸੀਂ ਕੀਤੀ ਆ। ਇੰਡੀਆ ਪਾਕਿਸਤਾਨ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮੁੱਦਾ ਹੈਗਾ। ਅਪ੍ਰੈਲ ਦੇ ਵਿੱਚ ਜਦੋਂ ਉੱਥੇ ਕੁਛ ਜਿਹੜੇ ਟੂਰਿਸਟ ਸੀਗੇ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਜੋ ਕਸ਼ਮੀਰ ਦੇ ਵਿੱਚ ਸੀਗੇ। ਤੇ ਉਸ ਤੋਂ ਬਾਅਦ ਫਿਰ ਇੰਡੀਆ ਨੇ ਪਾਕਿਸਤਾਨ ਤੇ ਅਟੈਕ ਕੀਤਾ ਤੇ ਉਹ ਇੱਕ ਜੰਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਨੂੰ ਟਰੰਪ ਉਹਨਾਂ ਨੇ ਵਾਰ-ਵਾਰ ਬਹੁਤ ਵਾਰ ਕਿਹਾ ਵੀ ਹਾਂ ਵੀ ਮੈਂ ਵਿੱਚ ਪੈ ਕੇ ਜਿਹੜੀ ਆ ਜੰਗ ਰੋਕੀ ਆ। ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੀ ਹੋਣਾ ਵੀ ਪੰਜਾਬੀ ਨੌਜਵਾਨ ਰਿੱਕੀ ਗਿੱਲ ਜਿਹੜੇ ਸਟਾਕਟਨ ਏਰੀਏ ਦੇ ਆ ਇੱਕ ਟਾਈਮ ਦੇ ਉੱਤੇ ਉਹ ਯੂਐਸ ਕਾਂਗਰਸ ਲਈ ਵੀ ਖੜੇ ਸੀ। ਉਹਨਾਂ ਨੂੰ ਵੀ ਇੱਕ ਅਵਾਰਡ ਦਿੱਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਹ ਵੀ ਇਨਵੋਲਵ ਹੋਏ ਸੀ ਇਸ ਜੰਗ ਨੂੰ ਰੋਕਣ ਲਈ। ਹੁਣ ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਵੀ ਵਿੱਚ ਜਿਹੜੇ ਇਨਵੋਲਵ ਹੋਏ ਸੀ ਤਾਂ ਕਿ ਜਿਹੜੀ ਇਹ ਜੰਗ ਆ ਉਹ ਨਾ ਵੱਧ ਸਕੇ। ਸਰਬੀਆ ਤੇ ਕੋਸਵੋ ਜਿਹੜੀ ਆ ਉਸ ਜੰਗ ਨੂੰ ਵੀ ਵਾਈਟ ਹਾਊਸ ਵਾਲੇ ਕਹਿ ਰਹੇ ਵੀ ਅਸੀਂ ਰੋਕਿਆ। ਰਵਾਂਡਾ ਤੇ ਕੋਂਗੋ ਇਸ ਨੂੰ ਵੀ ਰੋਕਿਆ। ਅਰਮੀਨੀਆ ਤੇ ਆਜ਼ਰਬਾਈਜਾਨ ਇਸ ਜੰਗ ਨੂੰ ਕੰਬੋਡੀਆ ਤੇ ਥਾਈਲੈਂਡ ਨੂੰ ਲੈ ਕੇ ਕਹਿੰਦੇ ਵੀ ਅਸੀਂ ਰੋਕਿਆ ਪਰ ਹਜੇ ਕੰਬੋਡੀਆ ਤੇ ਥਾਈਲੈਂਡ ਦੇ ਵਿੱਚ ਆਪਾਂ ਪਿਛਲੇ ਹਫ਼ਤੇ ਤੋਂ ਦੇਖ ਰਹੇ ਹਾਂ ਫੇਰ ਵੀ ਕੁਛ ਨਾ ਕੁਛ ਜਿਹੜੀ ਆ ਕਸ਼ਮਕਸ਼ ਚੱਲ ਰਹੀ ਹੈਗੀ ਆ ਉਹਨਾਂ ਦੇ ਬਾਰਡਰ ਦੇ ਉੱਤੇ। ਜੀ। ਤੇ ਬਿਲਕੁਲ ਸੋ ਅਗਲੇ ਜਿਹੜੇ ਹੈਗੇ ਆ ਜਿਹੜੇ 10 ਮੋਸਟ ਸਿਗਨੀਫੀਕੈਂਟ ਵਰਲਡ ਇਵੈਂਟਸ ਜਿਹੜੀਆਂ ਆਪਾਂ ਦੱਸਦੇ ਜਾਈਏ ਉਹ ਵੀ ਦੱਸਣੀਆਂ ਆ। ਉਹ ਤੋਂ ਪਹਿਲਾਂ ਆਪਾਂ ਅਮਰੀਕਾ ਦੀਆਂ ਦੱਸੀਏ ਵੀ ਹਰਜੋਤ ਸਿੰਘ ਜੀ ਜੇ ਯੂਐਸ ਵਾਲੀ ਤੋਂ ਸ਼ੁਰੂ ਕਰ ਦੇਵਾਂ ਵੀ ਤੁਸੀਂ ਵਰਲਡ ਦੀਆਂ ਦੱਸ ਦਿਓ ਤੇ ਮੈਂ ਠੀਕ ਤਾਂ ਆ। ਜਿਹੜਾ ਸ਼ੇਅਰ ਕਰਦੇ ਹਾਂ ਵੀ ਜੋ ਅਮਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ ਇੰਪੋਰਟੈਂਟ ਕਹਿ ਲਓ ਵੀ ਜਿੰਨੇ ਸੁਰਖੀਆਂ ਬਟੋਰੀਆਂ ਜਾਂ ਜਿਨ੍ਹਾਂ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੀ ਜਿਸ ਨੇ ਚੇਂਜਸ ਜਿਹੜੇ ਉਹ ਲਿਆਂਦੇ। ਸਭ ਤੋਂ ਪਹਿਲੀ ਤਾਂ ਮੰਦਭਾਗੀ ਗੱਲ ਦੇ ਨਾਲ ਹੀ ਸ਼ੁਰੂ ਹੋਈ ਸੀਗੀ ਨਿਊ ਆਰਲੀਨਸ ਦੇ ਵਿੱਚ ਹਮਲਾ ਨਿਊ ਈਅਰਸ ਡੇ ਦੇ ਉੱਤੇ ਕਰ ਦਿੱਤਾ ਗਿਆ ਸੀ। ਇੱਕ ਆਈਸਿਸ ਦੇ ਦੁਆਰਾ ਇੰਸਪਾਇਰਡ ਬੰਦਾ ਸੀ ਉਹਨੇ ਆਪਣਾ 150 ਪਿੱਕਾ ਪੈਡੈਸਟਰੀਅਨਸ ਦੇ ਉੱਤੇ ਚਾੜ ਦਿੱਤਾ ਸੀ ਨਿਊ ਆਰਲੀਨਸ 'ਚ 14 ਜਾਣਿਆਂ ਦੀ ਮੌਤ ਹੋਈ ਸੀ। ਫਿਰ ਜਨਵਰੀ ਦੇ ਵਿੱਚ ਹੀ ਲੱਗਦਾ ਹੁੰਦਾ ਨਾ ਵੀ ਕਈ ਵਾਰੀ ਕਿੰਨਾ ਹੀ ਵਕਤ ਜਿਹੜਾ ਆ ਪੁਰਾਣੀ ਗੱਲ ਹੋ ਗਈ ਪਰ ਇੰਨਾ ਨਹੀਂ ਸਾਲ ਪੁਰਾਣੀ ਗੱਲ ਹੀ ਆ। ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ 'ਚ ਅੱਗਾਂ ਨੇ ਹਾਹਾਕਾਰ ਜਿਹੜੀ ਉਹ ਮਚਾਈ ਹੋਈ ਸੀ ਜਿਸ ਦੇ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋਈ। ਜਿਹੜੀ ਪੈਸੀਫਿਕ ਪੈਲੀਸੇਡਸ ਤੇ ਅਲਟਾਡੀਨਾ ਵਾਲੇ ਇਲਾਕੇ 'ਚ 16,000 ਤੋਂ ਵੱਧ ਜਿਹੜੇ ਸਟਰਕਚਰ ਆ ਉਹ ਜਿਹੜੇ ਉਹ ਨੁਕਸਾਨੇ ਗਏ ਸੀਗੇ। 19 ਜਨਵਰੀ ਦੇ ਇਰਦ ਗਿਰਦ ਟਿਕਟੋਕ ਬੈਨ ਹੋਣਾ ਸੀਗਾ ਕੁਛ ਘੰਟਿਆਂ ਦੇ ਲਈ ਬੈਨ ਹੋਇਆ ਫਿਰ ਟਰੰਪ ਹੋਣਾ ਨੇ ਉਹਨਾਂ ਨੂੰ ਮੌਲਤ ਦੇ ਦਿੱਤੀ ਤੇ ਹੁਣ ਸਾਲ ਦੇ ਅਖੀਰ ਤੱਕ ਇਵੈਂਚੁਅਲੀ ਜਿਹੜਾ ਟਿਕਟੋਕ ਆ ਉਹ ਉਸ ਦੀ ਜਿਹੜੀ ਯੂਐਸ ਵਾਲਾ ਹਿੱਸਾ ਆ ਕਹਿ ਸਕਦੇ ਹਾਂ ਵੀ ਉਹ ਉਸ ਦਾ ਬਿਜ਼ਨਸ ਦਾ ਜਿਹੜਾ ਐਂਗਲ ਆ ਉਹ ਯੂਐਸ ਕੰਪਨੀਜ਼ ਦੇ ਕੋਲ ਆ ਰਿਹਾ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਸਹੁੰ ਚੁੱਕੀ ਸੀਗੀ ਉਸ ਤੋਂ ਬਾਅਦ ਡੌਜ ਜਿਹੜਾ ਆ ਬਹੁਤ ਜ਼ਿਆਦਾ ਫੇਮਸ ਹੋਇਆ। ਸਰਕਾਰੀ ਏਜੰਸੀਆਂ ਧੜਾ ਧੜ ਐਵਰੀ ਡੇ ਜਿੱਦਾਂ ਤਾਸ਼ ਦੇ ਪੱਤੇ ਡਿੱਗਦੇ ਆ ਉੱਦਾਂ ਜਿਹੜੀਆਂ ਏਜੰਸੀਜ਼ ਆ ਉਹ ਬੰਦ ਹੋ ਰਹੀਆਂ ਸੀ। ਸਰਕਾਰੀ ਜੌਬਾਂ ਜਿਹੜੀਆਂ ਉਹ ਹਵਾ ਦੇ ਵਿੱਚ ਉੱਡ ਗਈਆਂ। ਸੋ 2 ਨਾਨ ਕੰਜ਼ੈਕਟਿਵ ਟਰਮਸ ਦੇ ਲਈ ਜਿਹੜੇ ਦੂਜੇ ਰਾਸ਼ਟਰਪਤੀ ਬਣੇ ਸੀਗੇ ਟਰੰਪ ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀਗੀ ਠੰਡ ਇੰਨੀ ਜ਼ਿਆਦਾ ਸੀਗੀ ਇਸ ਵਾਰ ਸਹੁੰ ਚੁੱਕ ਦੇ ਲਈ ਉਹਨਾਂ ਨੂੰ ਅੰਦਰ ਰੋਟੈਂਡਾ ਦੇ ਵਿੱਚ ਜਿਹੜੀ ਸਹੁੰ ਆ ਉਹ ਚੁਕਾਉਣੀ ਪਈ ਸੀਗੀ। ਸੋ ਇਕੱਠ ਜਿਹੜਾ ਉਹ ਨਹੀਂ ਹੋ ਸਕਿਆ ਸੀ। ਫਿਰ ਜਿਹੜਾ ਹਰਜੋਤ ਸਿੰਘ ਜੀ ਇੱਕ ਅਮਰੀਕਨ ਏਅਰਲਾਈਨਸ ਦਾ ਰੀਜਨਲ ਜੈਟ ਤੇ ਆਰਮੀ ਦਾ ਬਲੈਕ ਹਾਕ ਹੈਲੀਕਾਪਟਰ ਉਹਨਾਂ ਦੀ ਮਿਡ ਏਅਰ ਕੋਲੀਜਨ ਹੁੰਦੀ ਆ। ਇਹ ਵੀ ਜਨਵਰੀ ਦੀ ਜਿਹੜੀ ਗੱਲ ਆ ਜੇ ਲੱਗਦਾ ਜੇ ਜ਼ਿਆਦਾ ਟਾਈਮ ਨਹੀਂ ਹੋਇਆ ਜਾਂ ਕਈਆਂ ਨੂੰ ਲੱਗਦਾ ਹੋਊਗਾ ਬੜੀ ਪੁਰਾਣੀ ਜਿਹੜੀ ਆ ਉਹ ਗੱਲ ਹੈਗੀ ਆ। ਸੋ ਰੀਗਨ ਨੈਸ਼ਨਲ ਏਅਰਪੋਰਟ ਦੇ ਨਜ਼ਦੀਕ ਇਹ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਸਾਰੇ ਦੇ ਸਾਰੇ ਪੈਸੰਜਰਸ ਆ ਦੋਨਾਂ ਹੀ ਏਅਰਕ੍ਰਾਫਟ ਦੇ ਹੈਲੀਕਾਪਟਰ ਵਾਲੇ ਤੇ ਜਿਹੜੇ ਰੀਜਨਲ
ਸੀਗੇ ਏਅਰਪਲੇਨ ਦੇ, ਉਹਨਾਂ ਦੀ ਮੌਤ ਜਿਹੜੀ ਹੋ ਗਈ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਦੌਰ ਆਇਆ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ। ਐਲੀਗੇਟਰ ਐਲਕੈਟਰਾਜ਼ ਇਹ ਬਹੁਤ ਮਸ਼ਹੂਰ ਹੋਇਆ, ਜਿੱਥੇ ਐਵਰਗਲੇਡਸ ਦੇ ਵਿੱਚ ਇੱਕ ਡਿਟੈਂਸ਼ਨ ਸੈਂਟਰ ਬਣਾਇਆ ਗਿਆ ਫਲੋਰੀਡਾ ਦੇ ਵਿੱਚ, ਤੇ ਇਹ ਕਿਹਾ ਗਿਆ ਵੀ ਇਹਨਾਂ ਨੂੰ ਜਿਹੜਾ ਵੀ ਕੋਈ ਭੱਜਣ ਦੀ ਕੋਸ਼ਿਸ਼ ਕਰੂਗਾ, ਐਲੀਗੇਟਰ ਦਾ ਫੂਡ ਇਹ ਬਣਨਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਸੈਕਿੰਡ ਟਰਮ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਕ੍ਰੈਕਡਾਊਨ ਆ ਇਸ ਟਾਈਮ ਦੇ ਉੱਤੇ ਸ਼ੁਰੂ ਹੁੰਦਾ ਆ, ਤੇ ਹਰਜੋਤ ਸਿੰਘ ਜੀ ਅਜੇ ਤੱਕ ਵੀ ਜਿਹੜਾ ਉਹ ਚੱਲ ਰਿਹਾ ਆ। ਫਿਰ ਲੋਕਾਂ ਦੀ ਆਪਣੀ ਜਿਹੜੀ ਆ ਉਹ ਕਹਿ ਲਓ ਵੀ ਜਰਨਲਿਜ਼ਮ ਆਪਣਾ ਉਹਨਾਂ ਦਾ ਸ਼ੁਰੂ ਹੋਇਆ। ਲੋਕਾਂ ਨੇ ਵੀਡੀਓ ਬਣਾ ਕੇ ਆਈਸ ਦੀ ਏਜੰਟਸ ਦੀਆਂ ਅਨਮਾਰਕਡ ਕਾਰਡਸ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਵਾਇਰਲ ਹੋਣੀਆਂ ਸ਼ੁਰੂ ਹੋਈਆਂ। ਥਰਡ ਕੰਟਰੀ ਦੇ ਵਿੱਚ ਲੋਕਾਂ ਨੂੰ ਘੱਲਣਾ ਜਿਹੜਾ ਆ ਉਸ ਦੀ ਚਰਚਾ ਜਿਹੜੀ ਸ਼ੁਰੂ ਹੋਈ। ਫਿਰ ਇਮੀਗ੍ਰੇਸ਼ਨ ਕ੍ਰੈਕਡਾਊਨ ਤੋਂ ਬਾਅਦ ਚ ਵਾਰੀ ਆਉਂਦੀ ਟਰੰਪ ਟੈਰਿਫਸ ਦੀ ਅਪ੍ਰੈਲ ਮਹੀਨੇ ਦੇ ਵਿੱਚ। ਅਜੇ ਆਪਾਂ ਮਾਰਚ ਹੀ ਜਿਹੜਾ ਹਰਜੋਤ ਸਿੰਘ ਜੰਗ ਨੇ ਅਪ੍ਰੈਲ ਦੇ ਵਿੱਚ ਪਹੁੰਚਿਆ, ਤੁਸੀਂ ਦੇਖੋ ਵੀ ਕਿੰਨੇ ਘਟਨਾਕ੍ਰਮ ਆਲਰੇਡੀ ਅਮਰੀਕਾ 'ਚ ਵਾਪਰ ਚੁੱਕੇ ਸੀ, ਕਿੰਨਾ ਕੁਛ ਜਿਹੜਾ ਉਹ ਚੇਂਜ ਹੋਇਆ ਸੀ। ਅਪ੍ਰੈਲ ਦੇ ਵਿੱਚ ਰੈਸੀਪ੍ਰੋਕਲ ਡੇ ਜਿਹੜਾ ਟੈਰਿਫ ਡੇ ਆ ਉਹ ਬਣਾਇਆ ਗਿਆ। 100% 150% ਟੈਰਿਫ ਕਦੀ ਇਹਦੇ ਤੇ ਲੱਗ ਗਿਆ, ਕਦੀ ਉਹਦੇ ਤੇ ਲੱਗ ਗਿਆ। ਐਵਰੀ ਡੇ ਐਵਰੀ ਆਵਰ ਪਤਾ ਨਹੀਂ ਸੀ ਲੱਗ ਰਿਹਾ ਵੀ ਬਣਨਾ ਕੀ ਆ। ਸੋ ਟ੍ਰੇਡ ਵਾਰਸ ਜਿਹੜੀਆਂ ਸ਼ੁਰੂ ਹੋ ਗਈਆਂ, ਟ੍ਰੇਡ ਟਾਕਸ ਜਿਹੜੀਆਂ ਸ਼ੁਰੂ ਹੋ ਗਈਆਂ, ਆਪਣੇ ਗਵਾਂਢੀ ਮੁਲਕ ਨੂੰ ਆਪਣੇ ਅਧੀਨ ਕਰਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਅਮਰੀਕਾ 'ਚ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਲੈਣ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਮਾਰਚ ਦੇ ਵਿੱਚ ਯੂਐਸ ਨੇ ਏਅਰ ਸਟ੍ਰਾਈਕ ਕੀਤੀ। ਹਾਊਦੀ ਕੰਟਰੋਲ ਜਿਹੜੇ ਯਮਨ ਦੇ ਇਲਾਕੇ ਆ ਉਹਨਾਂ ਦੇ ਵਿੱਚ 100 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਉੱਥੇ ਜਿਹੜੇ ਉਹ ਮਾਰੇ ਗਏ। ਇਰਾਨੀਅਨ ਬੈਕਡ ਜਿਹੜੇ ਹਾਊਦੀ ਰੈਬਲਸ ਆ ਉਹਨਾਂ ਨੇ ਅਮਰੀਕਨ ਜਿਹੜੀਆਂ ਸ਼ਿਪਿੰਗ ਇੰਟਰਸਟ ਆ ਉਹਨਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਸ਼ੁਰੂ ਕਰਨੇ। ਇਸੇ ਦਰਮਿਆਨ ਯਾਦ ਹੋਣਾ ਹਰਜੋਤ ਸਿੰਘ ਜੀ, ਅਟਲਾਂਟਿਕ ਦੇ ਇੱਕ ਪੱਤਰਕਾਰ ਨੂੰ ਇਹਨਾਂ ਨੇ ਆਪਣੀ ਚੈਟ ਦੇ ਵਿੱਚ ਐਡ ਕਰ ਲਿਆ, ਜਿਸ ਦੇ ਵਿੱਚ ਇਹ ਪਹਿਲਾਂ ਹੀ ਹਮਲਿਆਂ ਦੀ ਜਿਹੜੀ ਜਾਣਕਾਰੀ ਆ ਪੀਟ ਹੈਗਸੈਥ ਦੇ ਰਹੇ ਸੀਗੇ। ਪ੍ਰਾਈਵੇਟ ਜਿਹੜੀ ਮੈਸੇਜਿੰਗ ਐਪ ਸਿਗਨਲ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਉਹ ਰੌਲਾ ਰੱਪਾ ਪਿਆ। ਫਿਰ ਜਿਹੜੇ ਸੀਜ਼ ਫਾਇਰ ਐਗਰੀਮੈਂਟ ਆ ਉਹ ਮਈ ਮਹੀਨੇ ਦੇ ਵਿੱਚ ਵਾਪਰਿਆ। ਜਿਹੜੇ 5 ਸਾਇੰਟਿਸਟ ਆ ਉਹਨਾਂ ਨੇ ਵੇਟ ਲਾਸ ਦੇ ਲਈ, ਹੈਲਥ ਨੂੰ ਲੈ ਕੇ ਵੀ ਜਿਹੜੀਆਂ ਚੇਂਜਸ ਆ ਉਹ ਇੱਥੇ ਦੇਖਣ ਨੂੰ ਮਿਲੀਆਂ। ਵੇਟ ਲਾਸ ਜਿਹੜਾ ਡਰੱਗ ਓਜ਼ੈਂਪਿਕ ਤੇ ਵੀਗੋਵੀ ਉਹਨਾਂ ਨੂੰ ਯੂਐਸ ਦੇ ਵਿੱਚ ਬ੍ਰੇਕ ਥਰੂ ਪ੍ਰਾਈਜ਼ ਦਿੱਤਾ ਗਿਆ ਅਪ੍ਰੈਲ ਮਹੀਨੇ ਦੇ ਵਿੱਚ। ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਤਕਰੀਬਨ 12% ਲੋਕ ਡਾਇਬਟੀਜ਼ ਦੇ ਜਿਹੜੇ ਸ਼ਿਕਾਰ ਨੇ, ਮੈਨੂੰ ਲੱਗਦਾ ਨੰਬਰ ਸ਼ਾਇਦ ਜ਼ਿਆਦਾ ਹੀ ਹੋਵੇ, ਉਹਦੇ ਸ਼ਿਕਾਰ ਨੇ, ਤੇ ਉਹਨਾਂ ਨੂੰ ਡਾਇਬਟੀਜ਼ ਨੂੰ ਟਰੀਟ ਕਰਨ ਦੇ ਲਈ ਇਹ ਜਿਹੜੀਆਂ ਨਵੀਆਂ ਦਵਾਈਆਂ ਸਾਹਮਣੇ ਜਿਹੜੀਆਂ ਹੋ ਆਈਆਂ। ਉਧਰ ਨਵੇਂ ਪੋਪ ਉਹਨਾਂ ਨੇ ਕਹਿ ਲਓ ਵੀ ਉਹ ਚੁਣੇ ਗਏ। ਉਹ ਅਮਰੀਕਨ ਸ਼ਿਕਾਗੋ ਬੇਸਡ ਕਾਰਡੀਨਲ ਰਾਬਰਟ ਫ੍ਰਾਂਸਿਸ, ਉਹ ਲੀਓ ਦਾ 14 ਜਿਹੜੇ ਆ ਉਹਨਾਂ ਨੇ ਜਿਹੜੀ ਇੱਕ ਨਵੇਂ ਪੋਪ ਦੇ ਤੌਰ ਦੇ ਉੱਤੇ ਸਹੁੰ ਚੱਕੀ। ਸੋ ਜਿੱਦਾਂ ਬਾਕੀ ਹਰਜੋਤ ਸਿੰਘ ਜੀ ਨੇ ਫਿਰ ਦੱਸਿਆ ਵੀ ਅਮਰੀਕਾ ਤੋਂ ਜਿਹੜੀਆਂ ਕਈ ਵਾਰਸ ਆ ਉਹਨਾਂ ਨੂੰ ਰੋਕਣ ਦੇ ਲਈ ਹੌਸਟੇਜ ਰਿਲੀਜ਼, ਸੀਜ਼ ਫਾਇਰ, ਜਿਹੜੀ ਵਾਰ ਇਨ ਗਾਜ਼ਾ ਆ ਉਸ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਛਿੜ ਗਈ। ਤੇ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਨੈਸ਼ਨਲ ਗਾਰਡਸ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਿਪਲੋਏ ਹੋਣੇ ਸ਼ੁਰੂ ਜਿਹੜੇ ਉਹ ਕੀਤੇ ਗਏ। LA, ਸ਼ਿਕਾਗੋ, DC, ਪੋਰਟਲੈਂਡ, ਮੈਂਫਿਸ, ਇੱਥੇ ਸਾਰਾ ਕੁਝ ਹੋਇਆ। ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਕੀਤੇ। ਆਪਾਂ ਫਿਰ ਦੇਖਿਆ ਵੀ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਨੈਸ਼ਨਲ ਗਾਰਡ ਡਿਪਲੋਏ ਹੋਏ ਸੀਗੇ, ਅਫਗਾਨੀ ਇੱਕ ਨੇ ਜਿਹੜਾ ਇੱਥੇ ਸੀਗਾ, ਉਸ ਨੇ ਇਹ 2 ਨੈਸ਼ਨਲ ਗਾਰਡਸ ਆ ਉਹਨਾਂ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਿਆ। ਜੂਨ ਮਹੀਨੇ ਦੇ ਵਿੱਚ ਮਿਨੀਸੋਟਾ ਦੇ ਜਿਹੜੇ ਲੈਜਿਸਲੇਟਰ ਸੀਗੇ ਉਹਨਾਂ ਨੂੰ ਘਰੇ ਆ ਕੇ ਕੋਈ ਜਿਹੜਾ ਆ ਉਹ ਗੋਲੀਆਂ ਮਾਰ ਗਿਆ ਸੀਗਾ। ਤੇ ਪੋਲੀਟੀਕਲੀ ਮੋਟੀਵੇਟਡ ਵਾਇਲੈਂਸ ਜਿਹੜੀ ਉਹ ਸੀਗੀ। ਮਲੀਸਾ ਹੌਟਮੈਨ ਤੇ ਉਹਦਾ ਜਿਹੜਾ ਘਰ ਵਾਲਾ ਆ ਬਰੁਕਲਿਨ ਪਾਰਕ ਦੇ ਵਿੱਚ ਉਸਦੀ ਜਿਹੜੀ ਉਹਦੀ ਮੌਤ ਹੋਈ ਸੀ। ਤੇ ਸਟੇਟ ਸੈਨੇਟਰ ਜੌਨ ਹੌਫਮੈਨ ਤੇ ਉਹਦੀ ਵਾਈਫ ਆ ਉਹਨਾਂ ਦੀ ਇੰਜਰੀ ਜਿਹੜੀ ਉਹ ਹੋਈ ਸੀਗੀ। ਸੋ AI ਦੀ ਆਰਮਸ ਰੇਸ ਬਹੁਤ ਜ਼ਿਆਦਾ ਜਿਹੜੀ ਉਹ ਵਧੀ। ਸਤੰਬਰ ਮਹੀਨੇ ਦੇ ਵਿੱਚ ਚਾਰਲੀ ਕਰਕ ਉਸ ਦੀ ਅਸੈਸੀਨੇਸ਼ਨ ਜਿਹੜੀ ਉਹ ਹੋ ਜਾਂਦੀ ਆ। ਉਹ ਉਸ ਨੂੰ ਜਿਹੜਾ ਉਹ ਮਾਰ ਦਿੱਤਾ ਜਾਂਦਾ ਜਦ ਟਰਨਿੰਗ ਪੁਆਇੰਟ US ਦੇ ਇੱਕ ਈਵੈਂਟ ਦੇ ਉੱਤੇ ਉਹ ਯੂਟਾ ਦੀ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਫਿਰ ਨਵੰਬਰ ਦੇ ਵਿੱਚ ਹਰਜੋਤ ਸਿੰਘ ਜੀ ਨਾਰਕੋ ਟੈਰਰਿਸਟ ਜਿਹੜੇ ਮਡੂਰੋ
ਵੈਨੀਜ਼ੁਏਲਾ ਦੇ ਗੈਂਗ ਉਹਨਾਂ ਸਾਰਿਆਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਾਂ ਜਿਹੜੀਆਂ ਗਰਦਾਨ ਕਰਕੇ ਤੇ ਫਿਰ ਜਿਹੜੀਆਂ ਬੋਟਸ ਦੇ ਜ਼ਰੀਏ ਕਥਿਤ ਤੌਰ ਦੇ ਉੱਤੇ ਜਿਹੜਾ ਇੱਥੇ ਡਰੱਗ ਆ ਰਿਹਾ ਸੀ, ਉਹਨਾਂ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜਾ ਉਹ ਹਮਲਾ ਜਿਹੜਾ ਉਹ ਸ਼ੁਰੂ ਹੁੰਦਾ ਆ। ਫਿਰ ਸਾਲ ਦੇ ਇਸੇ ਹੀ ਦੌਰ ਦੇ ਵਿੱਚ ਅਮਰੀਕਾ ਦਾ ਜਿਹੜਾ ਸਭ ਤੋਂ ਲੰਮਾ ਚੱਲਿਆ ਸ਼ਟਡਾਊਨ ਜਿਹੜਾ ਆ ਉਹ ਵਾਪਰਦਾ ਹੈ। 45 ਦਿਨਾਂ ਦੇ ਲਈ ਜਿਹੜੀ ਗਵਰਨਮੈਂਟ ਸ਼ਟਡਾਊਨ ਰਹਿੰਦੀ ਆ ਤੇ ਇਵੈਂਚੁਅਲੀ ਜਿਹੜਾ ਉਹ ਬਾਅਦ ਦੇ ਵਿੱਚ ਸ਼ਟਡਾਊਨ ਖੋਲਦਾ ਆ। ਤੇ ਉਦੋਂ ਅਫੋਰਡੇਬਲ ਕੇਅਰ ਐਕਟ ਦੇ ਉੱਤੇ ਡੈਮੋਕ੍ਰੇਟ ਫਸੇ ਸੀਗੇ, ਪਰ ਕੁਝ ਡੈਮੋਕ੍ਰੇਟ ਰਿਪਬਲਿਕਨਸ ਦੇ ਨਾਲ ਮਿਲ ਕੇ ਕਹਿ ਕੇ ਇਹ ਤੇ ਵੋਟ ਕਰਾਉਣਗੇ, ਪਰ ਸਾਲ ਦਾ ਅਖੀਰਲਾ ਦਿਨ ਆ ਗਿਆ ਤੇ ਅਫੋਰਡੇਬਲ ਕੇਅਰ ਐਕਟ ਦੀਆਂ ਜਿਹੜੀਆਂ ਸਬਸਿਡੀਜ਼ ਆ ਉਹ ਹੁਣ ਲੈਪਸ ਹੋ ਜਾਣਗੀਆਂ। ਜੀ।